ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜ 5 ਅਗਸਤ 2013 ਦਾ ਦਿਨ ਹੈ। ਠੀਕ 1 ਸਾਲ ਪਹਿਲਾਂ ਅਮਰੀਕਾ ਵਿੱਚ ਓਕ ਟਰੀ ਵਿਸਕਾਂਸਨ ਦੇ ਗੁਰਦੁਆਰਾ ਸਾਹਿਬ ਅੰਦਰ 6 ਸਿੱਖਾਂ ਨੂੰ, ਜਿਸ ਵਿੱਚ ਇੱਕ ਬੀਬੀ ਪਰਮਜੀਤ ਕੌਰ ਵੀ ਸ਼ਾਮਿਲ ਸਨ, ਇੱਕ ਰੇਸਿਸਟ ਗੋਰੇ ਨੇ ਇਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ। ਅਸੀਂ ਅੱਜ ਦਾ ਦਿਨ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ ਤੇ ਬਾਕੀ ਦੇ ਸਿੱਖ ਮਸਲਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕਰਨ ਲਈ ਅੱਜ जुड़ चुके ने सिख पंथ के उगे चिंतक, हिस्टोरियन ते लेखक सरदार गुरतेज सिंह जी, साबका IAS ऑफिसर। ये साडे नाल लाइन ते जुड़ चुके ने चंडीगढ़ तो। जी वीर जी, वाहिगुरू जी का खालसा वाहिगुरू जी की फतेह। वाहिगुरू जी खालसा। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਬਾਕੀ ਦੇ ਸਿੱਖ ਮਸਲਿਆਂ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਇਹ ਵਿਸਕਾਂਸਨ ਦੇ ਵਿੱਚ 1 ਸਾਲ ਪਹਿਲਾਂ ਸਿੱਖਾਂ ਨਾਲ ਘਟਨਾ ਵਾਪਰੀ ਸੀ, ਸਾਰੇ ਦਾ ਸਾਰਾ ਅਮਰੀਕਾ ਸਿੱਖਾਂ ਦੇ ਨਾਲ ਆ ਖਲੋਤਾ ਸੀ। ਈਵਨ ਅਮਰੀਕਨ ਦੇ ਪ੍ਰੈਜ਼ੀਡੈਂਟ ਓਬਾਮਾ ਦੇ ਹੁਕਮਾਂ ਥੱਲੇ 1 ਹਫ਼ਤਾ ਅਮਰੀਕਨ ਝੰਡੇ ਵਿੱਚ ਚੁੱਕੇ ਰਹੇ ਤੇ ਫਰਸਟ ਲੇਡੀ ਮਿਸ਼ੈਲ ਓਬਾਮਾ ਨੇ ਸਿੱਖਾਂ ਦੇ ਪਰਿਵਾਰਾਂ ਦੇ ਨਾਲ ਅਫਸੋਸ ਕੀਤਾ। ਉਹਨਾਂ ਦੇ ਘਰ ਜਾ ਕੇ ਅਮਰੀਕਾ ਦੇ ਸੈਨੇਟ ਨੇ ਸਿੱਖਾਂ ਦੀ ਹਮਦਰਦੀ ਵਿੱਚ ਮਤਾ ਪਾਸ ਕੀਤਾ ਤੇ ਪੁਲਿਸ ਆਫਿਸਰ ਮਰਫੀ ਨੇ ਆਪਣੀ ਜਾਨ ਤੇ ਖੇਲ ਕੇ ਬਾਕੀ ਸਿੱਖਾਂ ਨੂੰ ਬਚਾਇਆ। ਤੇ ਵੀਰ ਜੀ, ਇੱਕ ਗੈਰ ਦੇਸ਼ ਨੇ ਆਪਣੇਪਨ ਦਾ ਦਿਖਾਵਾ ਕੀਤਾ ਸਾਡੇ ਨਾਲ, ਪਰ ਆਪਣੇ ਦੇਸ਼ ਵਿੱਚ ਜਿਸ ਵਿੱਚ ਜੂਨ 84, ਨਵੰਬਰ 84 ਲੱਖਾਂ ਸਿੱਖਾਂ ਦਾ ਅੱਜ ਤੱਕ ਕਤਲੇਆਮ ਹੋਣਾ, 29 ਸਾਲ ਬਾਅਦ ਵੀ ਅੱਜ ਤੱਕ ਇਨਸਾਫ ਨਹੀਂ ਮਿਲਣਾ, ਇਹ ਤੁਸੀਂ ਸਾਰਾ ਕੇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਤੇ ਤੁਸੀਂ ਇਸ ਡਿਵੈਲਪਮੈਂਟ ਨੂੰ ਕਿਵੇਂ ਵੇਖਦੇ ਹੋ? ਇਸ ਬਾਰੇ ਸਾਡੀ ਸਿੱਖ ਸੰਗਤਾਂ ਨੂੰ ਜਰਾ ਵੇਰਵੇ ਦੇ ਨਾਲ ਦੱਸੋ। ਬੀਬਾ, ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਲੋਕ ਜਿੱਥੇ ਵੀ ਕਿਤੇ ਗਏ ਨੇ, ਉਹਨਾਂ ਨੇ ਉੱਥੋਂ ਦੇ ਡਿਵੈਲਪਮੈਂਟ ਦੇ ਵਿੱਚ ਬੜਾ ਭਰਪੂਰ ਯੋਗਦਾਨ ਪਾਇਆ। ਹਾਂਜੀ। ਔਰ ਇਹਨਾਂ ਨੇ ਸਾਰੇ ਸਮਾਜ ਦੇ ਵਿੱਚ, ਜਿਹੜੇ ਵੀ ਕਿਸੇ ਸਮਾਜ ਦੇ ਵਿੱਚ ਜਾਂਦੇ ਨੇ, ਉੱਥੇ ਬੜੇ ਆਰਾਮ ਨਾਲ ਉਹਨਾਂ ਦੇ ਨਾਲ ਰਲ ਮਿਲ ਕੇ ਘੁਲ ਮਿਲ ਕੇ ਰਹਿੰਦੇ ਨੇ ਜੀ। ਸਾਰਿਆਂ ਨੂੰ ਪਿਆਰ ਵੰਡਦੇ ਨੇ ਔਰ ਸਾਰੇ ਜਾ ਕੇ ਲੰਗਰ ਲਾਉਂਦੇ ਨੇ। ਲੋਕ ਇਹਨਾਂ ਨੂੰ ਠੀਕ ਸਮਝਦੇ ਨੇ। ਸਿੰਗਾਪੁਰ ਦਾ ਪ੍ਰਾਈਮ ਮਿਨਿਸਟਰ ਹਰ ਸਾਲ ਵਿਸਾਖੀ ਦੇ ਮੇਲੇ ਤੇ ਆ ਕੇ ਸਿੱਖਾਂ ਦੀ ਤਾਰੀਫ ਕਰਦਾ ਹੈ। ਪਿਛਲੀ ਵਾਰ ਇੱਥੇ ਇੱਕ ਆਸਟ੍ਰੇਲੀਆ ਦੀ ਪ੍ਰਾਈਮ ਮਿਨਿਸਟਰ ਵੀ ਗੁਰਦੁਆਰੇ ਜਾ ਕੇ ਇਹਨਾਂ ਦਾ ਧੰਨਵਾਦ ਕਰਕੇ ਆਈ। ਹਾਲਾਂਕਿ ਉੱਥੇ ਛੋਟੀ ਜਿਹੀ ਆਬਾਦੀ ਹੈ ਸਿੱਖਾਂ ਦੀ, ਲੇਕਿਨ ਹਰ ਜਗ੍ਹਾ ਦੇ ਉੱਤੇ ਇਹ ਤੁਹਾਡੀ ਜਿਹੜਾ ਯੋਗਦਾਨ ਹੈ ਉਸ ਨੂੰ ਰਿਕਗਨਾਈਜ਼ ਕਰਦਿਆਂ ਹੋਇਆਂ ਓਬਾਮਾ ਤੇ ਸਾਰੇ ਅਮਰੀਕਾ ਨੇ ਤੁਹਾਡੇ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਦੇ ਕਈ ਪਹਿਲੂ ਹਨ ਜਿਹੜੇ ਕਿ ਆਪਾਂ ਨੂੰ ਵਿਚਾਰਨੇ ਚਾਹੀਦੇ ਨੇ। ਪਹਿਲਾ ਤਾਂ ਇਹ ਕਿ ਜਿੱਥੇ ਸਾਡੇ ਸਹੀ ਜਿਹੜੇ ਅਸੂਲ ਹਨ ਉਹ ਜਿੱਥੋਂ ਦੀ ਕੌਂਸਟੀਟਿਊਸ਼ਨ ਦੇ ਨਾਲ ਮੇਲ ਖਾਂਦੇ ਨੇ, ਕੌਂਸਟੀਟਿਊਸ਼ਨ ਤੋਂ ਬਾਅਦ ਦੇ ਵਿੱਚ ਬਣੀਆਂ ਮੁਲਕਾਂ ਦੀਆਂ, ਲੇਕਿਨ ਸਾਡੇ ਸਿੱਖੀ ਦੇ ਅਸੂਲ ਪਹਿਲਾਂ ਆਏ। ਜਿੱਥੇ ਜਿੱਥੇ ਇਹ ਮੇਲ ਖਾਂਦੇ ਨੇ ਕੌਂਸਟੀਟਿਊਸ਼ਨ ਦੇ ਨਾਲ, ਉੱਥੇ ਸਾਡੀ ਕਦਰ ਹੈ। ਉੱਥੇ ਲੋਕ ਕਹਿੰਦੇ ਨੇ ਕਿ ਇਹ ਜਿਹੜਾ ਲੋਕ ਰਾਜ, ਜਿਹੜੀਆਂ ਕਦਰਾਂ ਕੀਮਤਾਂ ਅਸੀਂ ਹੁਣ ਆਪਣੇ ਸੰਵਿਧਾਨ ਦੇ ਵਿੱਚ ਲਿਖੀਆਂ ਹਨ, ਇਹ ਪਹਿਲਾਂ ਤੋਂ ਇਹਨਾਂ ਦੇ ਗੁਰੂਆਂ ਨੇ ਇਹਨਾਂ ਨੂੰ ਇੱਕ ਧਾਰਮਿਕ ਤੌਰ ਦੇ ਉੱਤੇ ਪ੍ਰਚਾਰੀਆਂ ਹੋਈਆਂ ਹਨ ਔਰ ਇਸ ਤੇ ਧਾਰਨੀ ਹਨ ਜੀ। ਦੂਸਰੀ ਗੱਲ ਇਹ ਹੈ ਕਿ ਜਿੱਥੇ ਇਹਨਾਂ ਦੀ ਕਦਰ ਨਹੀਂ, ਜਿਸ ਤਰ੍ਹਾਂ ਕਿ ਹਿੰਦੁਸਤਾਨ ਦੇ ਵਿੱਚ ਨਹੀਂ, ਉਹਨਾਂ ਨੇ ਕੌਂਸਟੀਟਿਊਸ਼ਨ 'ਚ ਕੁਛ ਹੋਰ ਲਿਖਿਆ ਹੋਇਆ ਤੇ ਲਾਗੂ ਕੁਛ ਹੋਰ ਕਰਨਾ ਚਾਹੁੰਦੇ ਨੇ, ਉੱਥੇ ਸਾਡਾ ਤਿਰਸਕਾਰ ਹੈ। ਅੱਛਾ, ਤੀਸਰੀ ਗੱਲ ਇਹ ਹੈ ਇਸ ਦੇ ਬਾਰੇ ਕਿ ਜਿਹੜੇ ਅਮਰੀਕਾ ਦੇ ਵਿੱਚ ਉਸ ਵੇਲੇ ਐਕਸੀਡੈਂਟ ਹੋਇਆ ਔਰ ਇੱਕ ਆਦਮੀ ਦਾ ਇਹ ਕੰਮ ਸੀ, ਕੋਈ ਫੌਜ ਉਸ ਦੇ ਨਾਲ ਨਹੀਂ ਸੀ, ਕੋਈ ਪੁਲਿਸ ਉਸ ਦੇ ਨਾਲ ਨਹੀਂ ਸੀ, ਕੋਈ ਐਡਮਿਨਿਸਟ੍ਰੇਸ਼ਨ ਉਸ ਦੇ ਨਾਲ ਨਹੀਂ ਸੀ, ਔਰ ਸਾਰੇ ਉਸ ਦੇ ਵਿਰੋਧ ਦੇ ਵਿੱਚ ਖੜੇ ਹੋਏ ਸਨ ਕਿ ਇੱਕ ਪਾਗਲ ਆਦਮੀ ਨੇ ਇਸ ਤਰ੍ਹਾਂ ਦਾ ਕੰਮ ਕੀਤਾ, ਅਸੀਂ ਇਸ ਦੇ ਬਰਖਲਾਫ ਹਾਂ। ਇੱਥੇ ਜੋ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਉੱਠਦਾ ਹੈ ਜਿਹੜਾ ਸਿੱਖਾਂ ਨੂੰ ਮਾਰਦਾ ਹੈ, ਖਤਮ ਕਰਦਾ ਹੈ, ਉਹ ਸਾਰੀ ਐਡਮਿਨਿਸਟ੍ਰੇਸ਼ਨ ਉਸ ਦੇ ਨਾਲ ਖੜੀ ਹੋ ਜਾਂਦੀ ਹੈ, ਸਾਰੀ ਪੁਲਿਸ ਉਸ ਦੇ ਨਾਲ ਖੜੀ ਹੋ ਜਾਂਦੀ ਹੈ ਔਰ ਸਾਰਾ ਸਟੇਟ ਉਸ ਦੀ ਬੈਕ ਦੇ ਉੱਤੇ ਆ ਜਾਂਦਾ ਹੈ। ਹੋਂਦ ਚਿੱਲੜ ਦੇ ਵਿੱਚ ਜਿਸ ਤਰ੍ਹਾਂ ਹੁਣ ਸਾਹਮਣੇ ਆ ਰਿਹਾ ਕਤਲੇਆਮ ਹੋਇਆ, ਉੱਥੇ ਸਾਰੀ ਐਡਮਿਨਿਸਟ੍ਰੇਸ਼ਨ ਉਸ ਨੂੰ ਬੈਕ ਕਰ ਰਹੀ ਹੈ ਔਰ ਇੱਥੋਂ ਤੱਕ ਕਿ ਜੁਡੀਸ਼ਰੀ ਵੀ ਨਿਆਂ ਕਰਨ ਤੋਂ ਗੁਰੇਜ਼ ਕਰਦੀ ਹੈ। ਬਾਬੜੀ ਦੇ ਵਿੱਚ ਪਿੱਛੇ ਜੇ ਇੱਕ ਕੇਸ ਆਇਆ ਕਿ ਉੱਥੇ 7 ਸਿੱਖਾਂ ਨੇ ਇੱਕ ਲੀਲੂ ਰਾਮ ਦੇ ਉੱਤੇ ਹਮਲਾ ਕੀਤਾ ਸੀ, ਉਹਨਾਂ ਨੂੰ ਸਾਰਿਆਂ ਨੂੰ 7-7 ਸਾਲ ਦੀ ਕੈਦ ਹੋ ਗਈ ਤੇ ਉਸ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਡੇਰਾ ਪ੍ਰੇਮੀਆਂ ਨੇ ਮਿਲ ਕੇ ਹਰਮਿੰਦਰ ਸਿੰਘ ਨੂੰ ਕਤਲ ਕਰਤਾ। ਅੱਜ ਤੱਕ ਉਸ ਕਤਲ ਦੇ ਮੁਕੱਦਮੇ ਦਾ ਫੈਸਲਾ ਨਹੀਂ ਹੋਇਆ, ਯਾਨੀ ਕਿ ਉਸ ਨੂੰ ਬਚਾਇਆ ਜਾ ਰਿਹਾ। ਸੋ ਇਹ ਜਿਹੜਾ ਹੁਣ ਤੁਹਾਡੇ ਜਿਹੜਾ ਅਗਲੀ ਗੱਲ ਜਿਹੜੀ ਤੁਹਾਡੇ
इंसिडेंट के बारे विचारन वाली है वो ये है कि ਜਿਹੜੇ 6 ਬੰਦੇ ਉੱਥੇ ਸ਼ਹੀਦ ਹੋਏ ਜੀ ਬੜਾ ਮਾੜਾ ਹੋਇਆ ਹਾਂਜੀ ਗੁਰਦੁਆਰੇ ਦੇ ਵਿੱਚ ਇਸ ਤਰ੍ਹਾਂ ਦਾ ਕਤਲੇਆਮ ਨਹੀਂ ਸੀ ਹੋਣਾ ਚਾਹੀਦਾ ਜੀ ਬਿਲਕੁਲ ਲੇਕਿਨ 4 ਉਹਨਾਂ ਦੇ ਵਿੱਚੋਂ ਹਿੰਦੁਸਤਾਨੀ ਸਨ ਹਿੰਦੁਸਤਾਨ ਤੋਂ ਗਏ ਹੋਏ ਸਨ ਉਹ ਅਮਰੀਕਾ ਦੇ ਬਸ਼ਿੰਦੇ ਨਹੀਂ ਸਨ ਜੀ ਤੇ ਕਿਉਂਕਿ ਸਾਡੀਆਂ ਕਦਰਾਂ ਕੀਮਤਾਂ ਸਾਡੀ ਮਨੁੱਖਤਾ ਪ੍ਰਤੀ ਜੋ ਸੰਵੇਦਨਾ ਹੈ ਉਹ ਇਹਨਾਂ ਦੇ ਅਮਰੀਕਾ ਦੇ ਸੰਵਿਧਾਨ ਦੇ ਨਾਲ ਮੇਲ ਖਾਂਦੀ ਹੈ ਇਸ ਕਰਕੇ ਸਾਰੇ ਅਮਰੀਕਾ ਨੂੰ ਔਰ ਦੁੱਖ ਹੋਇਆ ਔਰ ਇਸ ਦੁੱਖ ਦਾ ਪ੍ਰਗਟਾਵਾ ਲੋਕਾਂ ਨੇ ਆਪਣੇ ਝੰਡੇ ਨੀਵੇਂ ਕਰਕੇ ਕੀਤਾ ਇੱਥੇ ਸਾਡੇ ਮੁਲਕ ਦੇ ਵਿੱਚ ਸੰਵਿਧਾਨ ਦੇ ਵਿੱਚ ਕੁਝ ਹੋਰ ਲਿਖਿਆ ਹੋਇਆ ਹੈ ਤੇ ਅਸਲ ਦੇ ਵਿੱਚ ਇਹ ਲੋਕ ਚਾਹੁੰਦੇ ਨੇ ਕਿ ਸਿੱਖਾਂ ਨੂੰ ਖਤਮ ਕਰ ਦਈਏ ਤਾਂ ਕਿ ਜੋ ਸਾਡੀਆਂ ਮਨਮਾਨੀਆਂ ਹਨ ਜੋ ਅਸੀਂ ਕਾਨੂੰਨ ਤੋਂ ਬਿਨਾਂ ਔਰ ਸਿੱਧਾ ਧੱਕੇ ਦੇ ਨਾਲ ਰਾਜ ਕਰਨਾ ਚਾਹੁੰਦੇ ਹਾਂ ਉਸ ਦੇ ਰਾਹ ਦੇ ਵਿੱਚ ਇਹ ਵੱਡੀ ਅੜਚਨ ਹਨ ਸਿੱਖ ਇਹਨਾਂ ਨੂੰ ਖਤਮ ਕਰਕੇ ਤੇ ਫਿਰ ਅਸੀਂ ਆਰਾਮ ਦੇ ਨਾਲ ਰਾਜ ਕਰਾਂਗੇ ਇਹੋ ਜਿਹੇ ਮਨਸੂਬੇ ਕਈ ਵਾਰੀ ਪਿਛਲੇ ਇਤਿਹਾਸ ਦੇ ਵਿੱਚ ਬਣੇ ਨੇ ਔਰ ਉਹਨਾਂ ਨੇ ਸਾਰੇ ਮੁਲਕ ਨੂੰ ਤਬਾਹ ਕੀਤਾ ਹੈ ਹਿੰਦੁਸਤਾਨ ਵੀ ਹੁਣ ਤਬਾਹੀ ਦੇ ਕਿਨਾਰੇ ਤੇ ਆ ਖੜਾ ਹੈ ਜੀ ਬਿਲਕੁਲ ਤੇ ਵੀਰ ਜੀ ਹੁਣ ਭਾਰਤ ਦੇ ਸਿੱਖ ਮਸਲਿਆਂ ਬਾਰੇ ਵੀ ਇਸ ਤਰ੍ਹਾਂ ਨਾਲ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਜਾਣਦੇ ਕਿ ਗੁਜਰਾਤ ਦੇ ਕਛ ਇਲਾਕੇ ਦੇ 1000 ਤੋਂ ਜ਼ਿਆਦਾ ਸਿੱਖ ਕਿਸਾਨ ਪਰਿਵਾਰਾਂ ਨੂੰ ਨਰਿੰਦਰ ਮੋਦੀ ਸਰਕਾਰ ਵੱਲੋਂ ਉਜਾੜਿਆ ਜਾ ਰਿਹਾ ਹੈ ਇਸ ਸਭ ਦੇ ਬਾਵਜੂਦ ਵੀ ਅਕਾਲੀ ਨਰਿੰਦਰ ਮੋਦੀ ਦਾ ਹਰ ਚੀਜ਼ ਵਿੱਚ ਸਾਥ ਦੇ ਰਹੇ ਨੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਦੱਸੋ ਬੀਬਾ ਇਸ ਤਰ੍ਹਾਂ ਹੈ ਕਿ ਗੁਜਰਾਤ ਦੇ ਵਿੱਚ 1965 ਦੀ ਲੜਾਈ ਹੋਈ ਸੀ ਜਿਸ ਵੇਲੇ ਤਾਂ ਗੁਜਰਾਤ ਦਾ ਕੱਛ ਇਲਾਕਾ ਜਿੱਥੇ ਸਿੱਖ ਵਸਾਏ ਗਏ ਨਾ ਇੱਕ ਜੰਗਲ ਹੁੰਦਾ ਸੀ ਮਾਰਸ਼ਲੈਂਡ ਹੁੰਦੀ ਸੀ ਇੱਥੇ ਕੋਈ ਜਾਂਦਾ ਨਹੀਂ ਸੀ ਮੱਛਰਾਂ ਦੀ ਭਰਮਾਰ ਹੁੰਦੀ ਸੀ ਤੇ ਇਹ ਇਲਾਕਾ ਸਾਰੇ ਦਾ ਸਾਰਾ ਪਾਕਿਸਤਾਨ ਨੇ ਆਕੂਪਾਈ ਕਰ ਲਿਆ ਸੀ ਜੀ ਲਾਲ ਬਹਾਦਰ ਸ਼ਾਸਤਰੀ ਨੇ ਸੋਚਿਆ ਕਿ ਔਰ ਇੱਥੇ ਪੰਜਾਬ ਦੇ ਵਿੱਚ ਖੇਮ ਕਰਨ ਦੇ ਵਿੱਚ ਕੀ ਹੋਇਆ ਕਿ ਜਿਹੜੇ ਆਮ ਪੇਂਡੂ ਸਿੱਖ ਸਨ ਜਿਹੜੇ ਵਾਹੀ ਖੇਤੀ ਕਰਦੇ ਸਨ ਜਿਸ ਵੇਲੇ ਫੌਜ ਦਾ ਲੰਗਰ ਅਗਾਂਹ ਮੋਰਚਿਆਂ ਦੇ ਵਿੱਚ ਪਹੁੰਚਣਾ ਬੰਦ ਹੋ ਗਿਆ ਇਹ ਤੁਹਾਡਾ ਅੰਨਾ ਹਜ਼ਾਰੇ ਵੀ ਇੱਕ ਟਰੱਕ ਡਰਾਈਵਰ ਹੁੰਦਾ ਸੀ ਔਰ ਇਹ ਆਪਣੇ ਟਰੱਕ ਨਹੀਂ ਲਿਜਾ ਸਕੇ ਉੱਤੇ ਉਹਨਾਂ ਨੂੰ ਲੰਗਰ ਪਹੁੰਚਾਉਣ ਵਾਸਤੇ ਸਿੱਖਾਂ ਨੇ ਸਿਰਾਂ ਦੇ ਉੱਤੇ ਚੁੱਕ ਕੇ ਲੰਗਰ ਅਗਾਂਹ ਮੋਰਚਿਆਂ ਦੇ ਵਿੱਚ ਪਹੁੰਚਾਇਆ ਇਹਨਾਂ ਲੋਕਾਂ ਨੇ ਔਰ ਜਿਸ ਵੇਲੇ ਕਮਾਂਡਰ ਇਨ ਚੀਫ ਨੇ ਹੁਕਮ ਕਰਤਾ ਕਿ ਅਸੀਂ ਇਹਨਾਂ ਦਾ ਪਾਕਿਸਤਾਨੀ ਟੈਂਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਤੇ ਤੁਸੀਂ ਬਿਆਸ ਤੋਂ ਪਿਛਲੇ ਪਾਸੇ ਆ ਜਾਓ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਤਾਂ ਉੱਥੇ ਜਨਰਲ ਹਰਬਖਸ਼ ਸਿੰਘ ਇੰਚਾਰਜ ਸੀ ਉਸ ਵੇਲੇ ਵੈਸਟਰਨ ਕਮਾਂਡ ਦਾ ਉਸਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਖਾਲੀ ਨਹੀਂ ਕਰਾਂਗੇ ਅਸੀਂ ਪੰਜਾਬ ਦੁਸ਼ਮਣ ਦੇ ਹਵਾਲੇ ਨਹੀਂ ਕਰਾਂਗੇ ਸਾਨੂੰ ਪਤਾ ਕੀ ਦੁਰਗਤ ਹੋਏਗੀ ਸਾਡੀ ਔਰ ਉਸਨੇ ਡਟ ਕੇ ਮੁਕਾਬਲਾ ਕੀਤਾ ਉਹਨਾਂ ਨੂੰ ਹਾਲਾਂਕਿ ਇਹਨਾਂ ਕੋਲੇ ਇਨਫੀਰੀਅਰ ਆਰਮਰ ਸੀ ਫਿਰ ਵੀ ਉਹਨਾਂ ਨੂੰ ਹਰਾਇਆ ਸੋ ਇਹਨਾਂ ਦੋਨਾਂ ਗੱਲਾਂ ਨੂੰ ਦੇਖਦਿਆਂ ਹੋਇਆਂ ਸ਼ਾਸਤਰੀ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਲਿਆ ਕੇ ਸਿੱਖ ਫਾਰਮਰ ਵਸਾ ਦਿਓ ਤਾਂ ਕਿ ਉਹ ਅਗਾਂਹ ਨੂੰ ਇੱਕ ਬੈਰੀਅਰ ਬਣ ਜਾਏ ਮੁਲਕ ਦੇ ਉੱਤੇ ਹਮਲੇ ਦਾ ਤੇ ਇਹ ਜਿਹੜਾ ਇਲਾਕਾ ਹੈ ਜਿਹੜਾ ਬੇਆਬਾਦ ਪਿਆ ਇਹ ਵੀ ਆਬਾਦ ਹੋ ਜਾਏ ਸਿੱਖਾਂ ਨੇ ਜਾ ਕੇ ਉੱਥੇ ਜ਼ਮੀਨਾਂ ਖਰੀਦੀਆਂ ਔਰ ਉੱਥੇ ਵਸੇ ਹੋਏ ਉਦੋਂ ਦੇ ਹੁਣ ਇਹਨਾਂ ਨੇ ਜ਼ਮੀਨਾਂ ਨੂੰ ਜ਼ਰਖੇਜ਼ ਬਣਾ ਲਿਆ ਔਰ ਇਹਨਾਂ ਨੂੰ ਉੱਥੋਂ ਕੱਢਿਆ ਜਾ ਰਿਹਾ ਯੂਪੀ ਦੇ ਵਿੱਚ ਤੁਸੀਂ ਦੇਖੋ ਤਾਂ ਸੰਪੂਰਨਾਨੰਦ ਤੋਂ ਲੈ ਕੇ ਚੌਧਰੀ ਚਰਨ ਸਿੰਘ ਤੱਕ ਇਹੋ ਹੀ ਰੱਟ ਰਹੀ ਹੈ ਚੌਧਰੀ ਚਰਨ ਸਿੰਘ ਕਹਿੰਦਾ ਸੀ यूपी की तराई में कुछ भालू घुसाए हैं इनको निकाल फेंकना है ਸੰਪੂਰਨਾਨੰਦ ਨੇ ਡਿਪਟੀ ਸਪੀਕਰ ਸਰਦਾਰ ਹੁਕਮ ਸਿੰਘ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਦੇ ਲੋਕਾਂ ਤੁਸੀਂ ਪੰਜਾਬ ਦੇ ਵਿੱਚ ਵਸਾਓ ਇਹਨਾਂ ਨੂੰ ਗਾਂਧੀ ਜਿਹੜਾ ਸੀਗਾ ਉਹ ਆਪਣੀ ਪ੍ਰਾਰਥਨਾ ਸਭਾਵਾਂ ਦੇ ਵਿੱਚ ਕਹਿੰਦਾ ਹੁੰਦਾ ਸੀਗਾ ਕਿ ਇਹ ਪੰਜਾਬੀ ਲੋਕ ਹਨ ਇਹਨਾਂ ਨੂੰ ਪੰਜਾਬ ਦੇ ਵਿੱਚ ਵਸਾਓ ਇੱਥੇ ਕਿਉਂ ਦਿੱਲੀ ਦੇ ਵਿੱਚ ਕਿਉਂ ਆ ਰਹੇ ਨੇ ਔਰ ਉਹਨਾਂ ਨੇ ਐਸਾ ਇੰਤਜ਼ਾਮ ਕੀਤਾ ਸੀ ਕਿ ਪੰਜਾਬ ਤੋਂ ਬਾਹਰ ਸਿੱਖ ਕਿਤੇ ਵਸ ਨਾ ਸਕੇ ਕਰਨਾਲ ਦੇ ਵਿੱਚ ਗਿਆਨੀ ਕਰਤਾਰ ਸਿੰਘ ਨੇ ਬੜੀ ਮੁਸ਼ਕਲ ਦੇ ਨਾਲ ਕੋਈ ਸਿੱਖ ਵਸਾਏ ਸਨ ਬਾਕੀ ਉਹਨਾਂ ਨੇ ਪੰਜਾਬੀ ਰੀਜਨ ਤੱਕ ਪੰਜਾਬ ਦੇ ਵਿੱਚ ਵੀ ਪੰਜਾਬੀ ਰੀਜਨ ਤੱਕ ਹੀ ਸਿੱਖਾਂ ਨੂੰ ਸੀਮਤ ਰੱਖਿਆ ਨਤੀਜਾ ਇਹ ਨਿਕਲਿਆ ਕਿ ਜਿਨ੍ਹਾਂ ਦੇ ਕੋਲੇ ਜਿਸ ਤਰ੍ਹਾਂ ਮਸਲਨ ਮੇਰੇ ਦਾਦਾ ਜੀ ਕੋਲ 150 ਕਿੱਲਾ ਜ਼ਮੀਨ ਸੀ ਬਹਾਵਲਪੁਰ ਦੇ ਵਿੱਚ ਉਸ ਦੇ ਬਦਲੇ ਸਾਨੂੰ ਇੱਥੇ 35 ਕਿੱਲੇ ਜ਼ਮੀਨ ਮਿਲੀ ਜਿਹੜਾ ਆਪਣਾ ਇੱਕ ਬੜਾ ਨਾਮੀ ਸ਼ਹਿਰ ਹੋਇਆ ਉਸ ਇਲਾਕੇ ਦਾ ਮੋਗੇ ਦੇ ਇਲਾਕੇ ਦਾ ਉਸ ਦੇ ਕੋਲੇ 30 ਕਿੱਲੇ ਜ਼ਮੀਨ ਸੀ ਇੱਥੇ ਉੱਥੇ ਜਾ ਕੇ ਉਸ ਨੂੰ 150 ਕਿੱਲਾ ਜ਼ਮੀਨ ਮਿਲੀ ਕਿਉਂਕਿ ਸਿੱਖ ਬਹੁਤ ਜ਼ਿਆਦਾ ਜ਼ਮੀਨ ਉੱਥੇ ਛੱਡ ਕੇ ਆਏ ਸਨ ਔਰ ਉੱਥੇ ਸਾਰੇ ਮੁਲਕ ਦੇ ਵਿੱਚ ਵਸਾਉਣ ਦਾ ਉਹਨਾਂ ਦਾ ਇਰਾਦਾ ਸੀ ਇੱਥੇ ਸਾਨੂੰ ਸਿਰਫ ਇੱਕ ਏਰੀਆ ਦੇ ਵਿੱਚ ਵਸਾਉਣਾ ਸੀ ਜੇ ਅਸੀਂ ਹੁਣ ਨੇੜੇ ਤੇੜੇ ਦੇ ਪ੍ਰਦੇਸ਼ਾਂ ਦੇ ਉੱਤੇ ਨਿਗਾਹ ਮਾਰੀਏ ਰਾਜਸਥਾਨ ਦੇ ਵਿੱਚ ਸਿਰਫ
ਉਹੀ ਲੋਕ ਲੈ ਸਕਦੇ ਨੇ ਜ਼ਮੀਨ ਜਿਹੜੇ ਕਿ ਉੱਥੋਂ ਦੇ ਬਸ਼ਿੰਦੇ ਹਨ ਜੀ। ਜੰਮੂ ਕਸ਼ਮੀਰ ਦੇ ਵਿੱਚ ਕੋਈ ਵੀ ਪੰਜਾਬੀ ਜ਼ਮੀਨ ਨਹੀਂ ਲੈ ਸਕਦਾ ਕਿਉਂਕਿ ਧਾਰਾ 370 ਹੈ। ਹਾਂਜੀ। ਹਿਮਾਚਲ ਦੇ ਵਿੱਚ ਕੋਈ ਵੀ ਪੰਜਾਬੀ ਜ਼ਮੀਨ ਨਹੀਂ ਲੈ ਸਕਦਾ ਕਿਉਂਕਿ ਉੱਥੇ ਉਹ ਮੁਲਕੀ ਦਾ ਗੈਰ ਮੁਲਕੀ ਦਾ ਸਵਾਲ ਹੈ ਵੀ ਹਿਮਾਚਲ ਦੇ ਵਾਸੀ ਹੋਣਾ ਚਾਹੀਦਾ, ਮੂਲ ਵਾਸੀ ਹੋਣਾ ਚਾਹੀਦਾ ਹੈ ਜੀ। ਯੂਪੀ ਦੇ ਵਿੱਚੋਂ ਸਾਨੂੰ ਕੱਢਣ ਦੀਆਂ ਕੋਸ਼ਿਸ਼ਾਂ ਦੇ ਬਾਰੇ ਮੈਂ ਗੱਲ ਕਰ ਚੁੱਕਿਆ। ਹਾਂਜੀ। ਜਿੰਨੇ ਵੀ ਇਲਾਕੇ ਸਾਡੇ ਆਲੇ ਦੁਆਲੇ ਹਨ ਅਸੀਂ ਕਿਤੇ ਵੀ 1 ਇੰਚ ਜ਼ਮੀਨ ਨਹੀਂ ਖਰੀਦ ਸਕਦੇ ਜੀ। ਤੇ ਸਾਰਾ ਹਿੰਦੁਸਤਾਨ ਆ ਕੇ ਇੱਥੇ ਜਦੋਂ ਮਰਜ਼ੀ ਆਵੇ ਜਿੰਨੀ ਮਰਜ਼ੀ ਜ਼ਮੀਨ ਖਰੀਦੇ। ਜੇ ਅਸੀਂ ਮਾਈਗ੍ਰੇਸ਼ਨ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਇਸ ਵੇਲੇ ਤਕਰੀਬਨ ਬਿਹਾਰੀਆਂ ਦੀ ਮੈਜੋਰਿਟੀ ਹੋ ਚੁੱਕੀ ਹੈ। ਹਾਂਜੀ। ਉਹ ਜਿੰਨੇ ਮਰਜ਼ੀ ਆ ਕੇ ਤਕਰੀਬਨ 10,000 ਕਾਰਡ ਰੋਜ਼ ਦੇ ਇੱਥੇ ਬਣ ਰਹੇ ਨੇ। ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਕਾਰਡ ਤਿਆਰ ਕਰਕੇ ਰੱਖੇ ਜਾਂਦੇ ਨੇ, ਉਹਨਾਂ ਵਾਸਤੇ ਰਾਸ਼ਨ ਕਾਰਡ, ਉਹਨਾਂ ਦੀ ਸਿਟੀਜ਼ਨਸ਼ਿਪ ਨੂੰ ਕਨਫਰਮ ਕਰਨ ਵਾਸਤੇ ਉਹ ਉਹਨਾਂ ਨੂੰ 10,000 ਕਾਰਡ ਰੋਜ਼ ਪੰਜਾਬ ਦੇ ਵਿੱਚ ਤਕਰੀਬਨ ਬਣ ਰਹੇ ਨੇ ਜੀ। ਪਿਛਲੇ ਸਾਲ ਪੰਜਾਬ ਦੇ ਵਿੱਚ 10 ਲੱਖ ਪਾਸਪੋਰਟ ਬਣੇ ਜਿਹੜੇ ਲੋਕ ਬਾਹਰ ਜਾ ਰਹੇ ਨੇ। ਹਾਂਜੀ। ਇਹ ਵੱਡੀ ਡੈਮੋਗ੍ਰਾਫਿਕ ਚੇਂਜ ਪੰਜਾਬ ਦੇ ਵਿੱਚ ਲਿਆਉਣਾ ਔਰ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਉਜਾੜਨਾ ਲੱਗਦਾ ਹੈ ਕਿ ਇਹ ਬੀਜੇਪੀ ਦੀ ਨੀਤੀ ਹੈ ਔਰ ਬਾਕੀ ਸਾਰਿਆਂ ਦੀ ਗੁੱਝੀ ਨੀਤੀ ਹੈ, ਇਹਨਾਂ ਦੀ ਸਪਸ਼ਟ ਨੀਤੀ ਹੈ। ਜਿਹੜਾ ਤੁਸੀਂ ਕਹਿੰਦੇ ਸੀ ਵੀ ਇਹ ਬਾਦਲ ਸਰਕਾਰ ਉਹਨਾਂ ਦੀ ਮਦਦ ਕਰਦੀ ਹੈ, ਇਹ ਸਿਰਫ ਉਹਨਾਂ ਦੇ ਚੜ੍ਹਨ ਵਾਸਤੇ ਘੋੜਾ ਬਣੇ ਹੋਏ ਨੇ ਕਿਉਂਕਿ ਮੈਂ ਕਈ ਇਹਨਾਂ ਦੀਆਂ ਮੀਟਿੰਗਸ ਪਹਿਲਾਂ ਅਟੈਂਡ ਕੀਤੀਆਂ ਜਦੋਂ ਅਟਲ ਬਿਹਾਰੀ ਵਾਜਪਾਈ ਨੇ ਪ੍ਰਾਈਮ ਮਿਨਿਸਟਰ ਬਣਨਾ ਸੀ ਤਾਂ ਹਰ ਮੀਟਿੰਗ ਦੇ ਵਿੱਚ ਬਾਦਲ ਸਾਹਿਬ ਇਲੈਕਸ਼ਨ ਮੀਟਿੰਗ ਦੇ ਵਿੱਚ ਬਾਦਲ ਸਾਹਿਬ ਇਹੀ ਕਹਿੰਦੇ ਸਨ ਕਿ ਜੀ ਅਸੀਂ ਅਟਲ ਬਿਹਾਰੀ ਵਾਜਪਾਈ ਦੇ ਨਾਂ ਤੇ ਵੋਟ ਮੰਗਦੇ ਹਾਂ, ਆਪਣੇ ਨਾਂ ਤੇ ਵੋਟਾਂ ਨਹੀਂ ਮੰਗੀਆਂ ਇਹਨਾਂ ਨੇ। ਹੁਣ ਇਹ ਕਹਿੰਦੇ ਹਨ ਕਿ ਅਸੀਂ ਬਿਨਾਂ ਕੰਡੀਸ਼ਨ ਤੋਂ ਚਾਹੇ ਉਹ ਕਿਸੇ ਨੂੰ ਵੀ ਬਣਾ ਦੇਣ ਪ੍ਰਾਈਮ ਮਿਨਿਸਟਰ ਅਸੀਂ ਉਹਨਾਂ ਦੇ ਨਾਲ ਆ। ਹੁਣ ਇਹਨਾਂ ਹਾਲਤਾਂ ਦੇ ਵਿੱਚ ਇਹ ਉਹਨਾਂ ਦੇ ਚੜ੍ਹਨ ਵਾਸਤੇ ਘੋੜੀ ਬਣੇ ਹੋਏ ਨੇ। ਇਹ ਉਹਨਾਂ ਦੇ ਨਾਲ ਗੱਲ ਕਰਨ ਦੇ ਕਾਬਿਲ ਨਹੀਂ ਔਰ ਇਹਨਾਂ ਦੀ ਕੋਈ ਗੱਲ ਵੀ ਉਹ ਮੰਨਣ ਨੂੰ ਤਿਆਰ ਨਹੀਂ ਹਨ। ਇਹ ਸਿੱਖਾਂ ਦੇ ਉੱਤੇ ਇਹ ਔਰ ਫਿਰ ਇਹ ਜਿਹੜਾ ਅਕਾਲੀ ਦਲ ਹੈ ਇਹ ਸਿੱਖਾਂ ਦੀ ਨੁਮਾਇੰਦਗੀ 1996 ਤੋਂ ਛੱਡ ਚੁੱਕਿਆ ਹੈ। ਇਹ ਆਪਣੇ ਆਪ ਨੂੰ ਪੰਜਾਬੀ ਪਾਰਟੀ ਬਣਾ ਚੁੱਕਿਆ ਹੈ। ਅਸੀਂ ਇੱਕ ਭੁਲੇਖੇ ਦੇ ਵਿੱਚ ਇਹਨਾਂ ਦੀਆਂ ਪੱਗਾਂ ਦਾੜੀਆਂ ਦੇਖ ਕੇ ਅਸੀਂ ਸਮਝਦੇ ਹਾਂ ਕਿ ਸਾਡੇ ਲੀਡਰ ਹਨ। ਇਹ ਸਾਡੇ ਲੀਡਰ ਨਹੀਂ ਹਨ, ਇਹ ਸਾਡੀ ਬਰਬਾਦੀ ਦਾ ਕਾਰਨ ਬਣ ਰਹੇ ਨੇ ਔਰ ਉਹਨਾਂ ਨੂੰ ਲੀਡ ਦੇ ਰਹੇ ਨੇ ਜਿਹੜੇ ਕਿ ਸਾਡਾ ਨੁਕਸਾਨ ਕਰਨਾ ਚਾਹੁੰਦੇ ਨੇ, ਉਹਨਾਂ ਦੀ ਸਮਰਥਨ ਕਰ ਰਹੇ ਨੇ। ਇਹਨਾਂ ਹਾਲਤਾਂ ਦੇ ਵਿੱਚ ਕਿਸੇ ਦਾ ਕੀ ਬਣਨਾ ਹੈ ਤੁਸੀਂ ਆਪੇ ਹੀ ਦੇਖੋ। ਕੋਈ ਕਾਨੂੰਨ ਨਹੀਂ ਜਿਹੜਾ ਉਹਨਾਂ ਨੂੰ ਉੱਥੋਂ ਕੱਢ ਸਕੇ। ਸਾਰੇ ਮੁਲਕ ਦੇ ਉੱਤੇ ਸੰਵਿਧਾਨ ਲਾਗੂ ਹੈ ਲੇਕਿਨ ਫਿਰ ਵੀ ਉਹਨਾਂ ਨੂੰ ਧੱਕੇ ਦੇ ਨਾਲ ਕੱਢਿਆ ਜਾ ਰਿਹਾ। ਜੀ ਬਿਲਕੁਲ। ਤੇ ਵੀਰ ਜੀ ਇੱਥੇ ਵਕਤ ਹੋ ਗਿਆ ਸਾਡੇ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਡੇ ਨਾਲ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਨੂੰ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਠੀਕ ਹੈ। So viewers, time for a short break. Keep watching News TV 84. Then I will be right back after a short break.